ਵਾਹਿਗੁਰੂ जी का खालसा वाहिगुरू जी की फतेह। ਅੱਜ सब तो ਪਹਿਲਾਂ ਸਮੁੱਚੇ ਖਾਲਸਾ ਪੰਥ ਨੂੰ ਤੇ ਅਮਰੀਕਾ ਵਿੱਚ ਵਸਦੀਆਂ ਸਥੂ ਜਥੇਬੰਦੀਆਂ ਸੰਗਤਾਂ ਨੂੰ ਇਸ ਵਿਸ਼ੇਸ਼ ਦਿਨ ਦੀ ਬਹੁਤ ਬਹੁਤ ਮੁਬਾਰਕ ਹੋਵੇ। ਧੰਨਵਾਦ ਹੈ ਉਹਨਾਂ ਸਾਡੇ ਬਜ਼ੁਰਗਾਂ ਦਾ ਜਿਨ੍ਹਾਂ ਨੇ ਇਸ ਦਿਨ ਦੀ ਸ਼ੁਰੂਆਤ ਕਰਕੇ ਸੰਗਤਾਂ ਨੂੰ ਇਕੱਤਰ ਕਰਨਾ ਸ਼ੁਰੂ ਕੀਤਾ ਤੇ ਅੱਜ ਅਸੀਂ ਦੇਖੀਏ ਕਿ ਹਰ ਪਾਸੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਧਰਤੀ 'ਤੇ ਜੁੜਿਆ ਪਿਆ ਹੈ ਅਤੇ ਮੌਜੂਦਾ ਪ੍ਰਬੰਧਕ ਜਿਸ ਹੌਸਲੇ ਹਿੰਮਤ ਦਲੇਰੀ ਦੇ ਨਾਲ ਜਿਸ ਸ਼ਿੱਦਤ ਦੇ ਨਾਲ ਇਹ ਪ੍ਰਬੰਧ ਕਰਦੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਨਾਲ ਨਾਲ ਜ਼ਿੰਦਗੀ ਦੇ ਪੰਥ ਦੇ ਜਿਸ ਮਰਹਲੇ ਵਿੱਚੋਂ ਗੁਜ਼ਰ ਰਹੇ ਹਾਂ ਸਾਨੂੰ ਉਹਨਾਂ ਦਾ ਧਿਆਨ ਕਰਨਾ ਜ਼ਰੂਰੀ ਹੈ। ਪਿਛਲੇ ਸਮੇਂ ਵਿੱਚ ਪਾਕਿਸਤਾਨ ਦੀ ਧਰਤੀ 'ਤੇ ਭਾਈ ਪਰਮਜੀਤ ਸਿੰਘ ਪੰਜਵੜ, ਫਿਰ ਇੰਗਲੈਂਡ ਵਿੱਚ ਭਾਈ ਅਵਤਾਰ ਸਿੰਘ ਖੰਡਾ ਅਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਜੋ ਇਹਨਾਂ ਦੀ ਸ਼ਹੀਦੀ ਹੋਈ ਹੈ ਇਹ ਸਾਡੇ ਪੰਥ ਦੇ ਸ਼ਹੀਦ ਹਨ। ਇਹਨਾਂ ਨੇ ਜੋ ਸੇਵਾ ਆਪਣੇ ਆਪਣੇ ਸਮੇਂ ਵਿੱਚ ਰਹਿ ਕੇ ਕੀਤੀ ਹੈ ਖਾਲਸਾ ਪੰਥ ਇਹਨਾਂ ਦਾ ਰਿਣੀ ਹੈ ਅਤੇ ਅਸੀਂ ਇਹਨਾਂ ਦੀ ਸ਼ਹੀਦੀ ਨੂੰ ਅਜਾਈਂ ਨਹੀਂ ਜਾਣ ਦਿਆਂਗੇ। ਦੂਸਰੀ ਗੱਲ, ਜਦੋਂ ਵੀ ਅਸੀਂ ਵਿਚਰਦੇ ਹਾਂ ਇਸ ਸਾਰੇ ਵਰਤਾਰੇ ਦੇ ਵਿੱਚ ਜਿੱਥੇ ਅਸੀਂ ਆਪਣਾ ਧਿਆਨ ਰੱਖੀਏ ਉੱਥੇ ਨਾਲ ਦੀ ਨਾਲ ਜੋ ਕੁਝ ਸਾਡੇ ਚੁਗਿਰਦੇ ਦੇ ਵਿੱਚ ਵਾਪਰ ਰਿਹਾ ਹੈ ਉਸ ਦਾ ਧਿਆਨ ਰੱਖੀਏ। ਪਰ ਸਾਡੇ ਧੁਰ ਹਿਰਦੇ ਅੰਦਰ 29 ਅਪ੍ਰੈਲ 1986 ਦਾ ਜੋ ਐਲਾਨਨਾਮਾ ਹੈ ਉਸ ਦੀ ਯਾਦ ਕਦੀ ਨਹੀਂ ਵਿਸਰਨੀ ਚਾਹੀਦੀ। ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਪੰਥਕ ਕਮੇਟੀ ਵੱਲੋਂ ਐਲਾਨ ਕੀਤਾ ਹੋਇਆ 29 ਅਪ੍ਰੈਲ ਦਾ ਇਹ ਖਾਲਿਸਤਾਨ ਦਾ ਨਿਸ਼ਾਨਾ ਸਾਡਾ ਸਮੁੱਚੇ ਪੰਥ ਦਾ ਨਿਸ਼ਾਨਾ ਹੈ ਅਤੇ ਇਸ ਦੀ ਪ੍ਰਾਪਤੀ ਵਾਸਤੇ ਜਿੱਥੇ ਵੱਖ-ਵੱਖ ਜਥੇਬੰਦੀਆਂ ਯਤਨਸ਼ੀਲ ਹਨ ਅਸੀਂ ਉਹਨਾਂ ਦਾ ਸਭਨਾਂ ਦਾ ਸਮਰਥਨ ਕਰਦੇ ਹਾਂ ਅਤੇ ਸਾਡਾ ਯਤਨ ਹੋਵੇ ਕਿ ਅਸੀਂ ਸਭ ਨੂੰ ਨਾਲ ਲੈ ਕੇ ਇੱਕ ਹੋ ਕੇ ਚੱਲੀਏ ਅਤੇ ਜੋ ਸਮੁੱਚੇ ਸੰਸਾਰ ਦੇ ਵਿੱਚ ਇਸ ਵਕਤ ਹਫੜਾ ਤਫੜੀ ਫੈਲੀ ਹੋਈ ਹੈ, ਜਿਸ ਤਰ੍ਹਾਂ ਦੇ ਜੋ ਅੰਦਾਜ਼ਨ ਨਿਸ਼ਾਨੇ ਹਨ ਮਿਡਲ ਈਸਟ ਦੇ ਵਿੱਚ ਜਾਂ ਹੋਰ ਖਿੱਤਿਆਂ ਦੇ ਵਿੱਚ ਨਜ਼ਰ ਆ ਰਹੇ ਹਨ, ਸਾਡੇ ਸਾਹਮਣੇ ਹਨ, ਇਸ ਦੇ ਨਾਲ ਸਾਨੂੰ ਇਸ 'ਤੇ ਅੱਖ ਰੱਖਣ ਦੀ ਲੋੜ ਹੈ। ਇਹੀ ਜੋ ਨਿਸ਼ਾਨੇ ਹਨ, ਇਹੀ ਜੋ ਵਰਤਾਰੇ ਹਨ, ਇਹਨਾਂ ਦੇ ਵਿੱਚੋਂ ਹੀ ਸਾਡਾ ਕੋਈ ਨਾ ਕੋਈ ਰਸਤਾ ਨਿਕਲਣ ਦੀ ਆਸ ਹੈ। ਮੈਂ ਸਮੁੱਚੀਆਂ ਸੰਗਤਾਂ ਨੂੰ, ਸਮੁੱਚੀਆਂ ਜਥੇਬੰਦੀਆਂ ਨੂੰ ਇਸ ਗੱਲ ਦੀ ਅਪੀਲ ਕਰਦਾ ਹਾਂ ਕਿ ਆਓ ਇਸ ਸਮੇਂ ਜਦੋਂ ਖਾਲਸਾ ਪੰਥ ਇੱਕ ਵਿਖੜੇ ਪੈਂਡੇ 'ਤੇ ਤੁਰਿਆ ਹੋਇਆ ਹੈ ਅਸੀਂ ਇਕੱਤਰ ਹੋ ਕੇ, ਜੇ ਅਸੀਂ ਇੱਕ ਮੁੱਠ ਹੋ ਕੇ ਇੱਕ ਲਾਈਨ 'ਤੇ ਨਹੀਂ ਵੀ ਚੱਲ ਸਕਦੇ, ਕਮ ਸੇ ਕਮ ਅਸੀਂ ਆਪਣਾ ਆਪਣਾ ਜੋ ਤਰੀਕਾਕਾਰ ਹੈ ਉਸ ਨੂੰ ਅੱਗੇ ਲੈ ਕੇ ਚੱਲੀਏ ਔਰ ਪੰਥ ਦੀਆਂ ਸਫਾਵਾਂ ਦੇ ਵਿੱਚ, ਪੰਥ ਦੀ ਰੋਸ਼ਨੀ ਦੇ ਵਿੱਚ ਜੋ ਆਪਣੇ ਸਾਡੇ ਨਿਸ਼ਾਨੇ ਹਨ ਉਹਨਾਂ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ। ਇੱਕ ਵਾਰੀ ਫਿਰ ਸਮੁੱਚੇ ਪੰਥ ਨੂੰ ਇਸ ਸ਼ੁਭ ਦਿਵਸ ਦੀ ਬਹੁਤ ਬਹੁਤ ਮੁਬਾਰਕ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।